नंबरदार संता सिंह, हाँ हरी सिंह, अच्छा जी हैं ठीक ये है नंबरदार सन। ठीक है अच्छा ताज नंबरदार थी मुसलमान जट जामरू वाला खूह है उथे सानू त्रै भरा पाला सिंह ते बुढ़ा सिंह होर खूह बुढ़ा खूह बुढ़ा खूह अच्छा जी वाला बुढ़ा खूह किकर वाला जामनू वाला हाँ है। अच्छा अच्छा ठीक है नारे वाला खूह साडा सी। सन कथा सिंह सी एक इंदर सिंह सी दो भरा वो सन। अच्छा जी हैं ठीक है उन्होंने भी मैं जानदा। सही पटवारियां ਦਾ ਖੂਹ ਵੀ ਹੈ ਸੀ ਕੋਈ जी ਪਟਵਾਰੀਆਂ ਦਾ ਖੂਹ ਵੀ ਹੈ ਸੀ ਆ ਪਟਵਾਰੀਆਂ ਦਾ ਖੂਹ ਉਹ ਸੀ ਜਿਹੜਾ ਜਿੱਥੇ ਆ ਹੁੰਦੇ ਨੇ ਢੁੰਡਾ ਸਿੰਘ ਸੀ ਉਹ ਤਿੰਨ ਭਾਈ ਸਨ ਉਹ ਹਾਂ ਇੱਕ ਦਾ ਨਾਮ ਸੁੰਦਰ ਸਿੰਘ ਸੀ ਸੁੰਦਰ ਸਿੰਘ ਇੱਕ ਦਾ ਨਾਮ ਖੇੜਾ ਸਿੰਘ ਸੀ ਹਾਂ ਇਹ ਨਾਂ ਤੁਸੀਂ ਸੁਣੇ ਉਹ ਕਿੱਕਰ ਵਾਲੇ ਖੂਹ ਤੇ ਅੱਛਾ ਜੀ ਢਾਬ ਵਾਲੇ ਪਾਸੇ ਢਾਬ ਵਾਲੇ ਪਾਸੇ ਹਾਂ ਠੀਕ ਇਹਦੇ ਪਿੰਡ ਦੇ ਵਿੱਚ ਸਨ ਲਾਲ ਲੰਬੜਦਾਰ ਬੰਦੇ ਨੇ ਤੇ ਭਰਾ ਉਹਦਾ ਸੰਤ ਸਿੰਘ ਲੰਬੜ ਪਿਆਰਾ ਉਹਦਾ ਭਰਾ ਸੀ ਲਾਲ ਦਾ ਭਰਾ ਪਿਆਰਾ ਸੀ ਸਕਾ ਅੱਛਾ ਸੰਤਾ ਜਿਹੜਾ ਸੀ ਉਹ ਚਾਚੇ ਤਾਏ ਦਾ ਪੁੱਤਰ ਸੀ ਉਹਨਾਂ ਦਾ। ਇੱਕ ਸਵਾ ਸਾਰੇ ਹੁੰਦੇ ਹਨ ਇੱਕ ਸੰਸਾਰ ਜੇ ਕੋਈ ਮੁਸਲਮਾਨ ਮਰ ਜਾਂਦਾ ਹੈ ਤੇ ਉਹਦੇ ਘਰਾਂ 'ਚ ਜਾਂਦੇ ਹਨ ਸਿੱਖ ਉਹਨਾਂ ਦੀ ਮੜੀ ਹੁੰਦੀ ਹੈ ਅਸੀਂ ਆਪੀ ਖੁਦ ਗਏ ਆ। ਅੱਛਾ ਅੱਛਾ ਘੁਮਿਆਰ ਵੀ ਇੱਥੇ ਹੁੰਦੇ ਹਨ ਹਿੰਦੂ ਘੁਮਿਆਰ ਹਾਂ ਹਿੰਦੂ ਘੁਮਿਆਰ ਅੱਛਾ ਅੱਛਾ ऐसे ही ना हमारी पटवारी का घर। अच्छा अच्छा नाल संते दा ही अच्छा नाल हरी सिंह का ही घर। अच्छा नाल पर बामण बेली बामण दा घर सी। अच्छा ਕੋਲਾ ਸੁਖੀਆ हाँ ਉਥੋਂ ਦੇ ਖੱਤਰੀ ਸਨ ਉਹਨਾਂ ਨੇ ਖੱਤੇ ਸਾਡੇ ਪਿੰਡ ਪਾਈ ਬੇਲੀ ਹੀ ਬਾਮਣ ਉਹਨੇ ਵੀ ਪਾਈ ਸੀ। ਬੀਬੀ ਇੱਕ ਵਾਰੀ ਮੇਰੀ ਦਾਦੀ ਦਾ ਨੋਰਾ ਉਹਨਾਂ ਦਾ ਮੇਰੀ ਦਾਦੀ ਜੀ ਛੱਬੀ ਵੀ ਉਹਦੇ ਨਾਲ ਬੜਾ ਬਹੁਤ ਪਿਆਰ ਸੀ ਇਹਦਾ ਲਾਲ ਬੀਬੀ ਦਾ ਭੈਣਾਂ ਬਣੀਆਂ ਸਨ ਭੈਣਾਂ ਬਣੀਆਂ ਉਹਨਾਂ ਦਾ ਕਿੱਕਰ ਵਾਲਾ ਖੂਹ ਦੱਸਦੇ ਨੇ ਕੋਈ ਇਸ ਤਰ੍ਹਾਂ ਦਾ ਨਾਂ ਲੈਂਦੇ ਸਨ हाँ कह रहे हैं बिल्कुल सही दस रहे हो बिल्कुल सही हाँ 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 ठीक है सरदार जी अपना नंबर मैंने टेलीफोन का दे दियो जी। हाँ हाँ जी आ ढाब है जी हाँ जी बड़ा वड्डा छप्पड़ है जी आ ढाब जी वो पुली बनी है हाँ जी 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 हाँ जी सरदार जी इमोशनल हो गए जी ते ਉਹ ਢਾਬ ਹੈ ਜੀ ਜਿਹਦਾ ਜ਼ਿਕਰ ਤੁਹਾਡੇ ਫਾਦਰ ਸਾਹਿਬ ਕਰਦੇ ਸਨ ਤੇ ਇੰਨਾ ਕੁ ਸਾਫ਼ ਪਾਣੀ ਹੋਇਆ ਕਰਦਾ ਸੀ ਕਿ ਅਗਰ ਕੋਈ ਸਿੱਕਾ ਸੁੱਟਣਾ ਤੇ ਉਹਦੀ ਤਹਿ ਤੇ ਬੈਠਣਾ ਤੇ ਫਿਰ ਉਹ ਲਿਸ਼ਕਦਾ ਹੀ ਚਮਕਦਾ ਸੀ ਤੇ ਇੱਥੋਂ ਦੇ ਬਜ਼ੁਰਗਾਂ ਨੇ ਹੁੰਗਾਰਾ ਭਰਿਆ ਤਸਦੀਕ ਕੀਤੀ ਕਿ ਬਿਲਕੁਲ ਉਹਨਾਂ ਨੇ ਸਹੀ ਦੱਸਿਆ ਇਸੇ ਤਰ੍ਹਾਂ ਹੀ ਗੱਲ ਹੈ। अस्सलाम वालेकुम बाबा जी। वालेकुम सलाम की हाल है ठीक ठाक हो? ठीक अल्लाह दा करे मैं तो ही सुनाओ। हाँ जी अल्लाह पाक दा करम है जी ते अल्लाह पाक तुहाडे ते अपना करम रखे। की नाम जी अपना? अपना नाम है बशीर अहमद। बशीर अहमद हाँ तुहाडे वाला साहब दा वालिदा नाम हाकमदीन हाकमदीन दादा दा नाम अहमदीन। ठीक है ते अपना जद्दी पिंड मत्ते के नागरा साहब पिंड मत्ते के नागरा अपना पिंड जद्दी है। जद्दी प्यो दादे हमेशा तो प्यो दादे के ठीक है जी। बरादरी केड़ी? बरादरी का कौम महर। अच्छा अच्छा महर बरादरी खोखर ठीक है और छोटा सी तो हुण ते बड़ा बड़ा है। अच्छा उदों छोटा सी हुण वध गया। हाँ ठीक है किन्ने नंबरदार सन पहले? नंबरदार संता सिंह हाँ हरी सिंह अच्छा जी हैं ठीक है नंबरदार सन ठीक है। अच्छा ताज नंबरदार थी मुसलमान जट। अच्छा मुसलमान पति जो बाबा ताज नंबरदार सी ते दो नंबरदार सरदारां विचों सन। संत सिंह भी नंबरदार थी। ठीक है ठीक है बंदे चंगे सन वधिया सन बंदे बहुत लायक सन बंदे बड़े लायक सन। अच्छा असि छोटे छोटे सा हुण देखो ना वक्त लंघ गए ने जिन्हों के नाम होंगे ने जिन्होंने मैं वेखिया उन्हों का मैं नाम दस मैं और छोटा था
ਅੱਛਾ ਹਾਂ ਠੀਕ ਹੈ। ਮੇਰੇ ਨਾਲ ਪੂਰਨ ਸਿੰਘ ਸੀ ਮੁੰਡਾ ਇਹਦਾ ਸੰਤ ਜਿਹੜਾ ਹੈ ਲੰਬੜਦਾਰ ਉਹਦਾ ਪੁੱਤਰ ਸੀ ਪੂਰਨ ਤੁਹਾਡੇ ਹਾਨ ਦਾ ਹੀ? ਆਹੋ ਜੀ ਸਾਡੇ ਹਾਨ ਦਾ ਅੱਛਾ ਹੋਰ ਕਿਹੜੇ ਕਿਹੜੇ ਮੁੰਡੇ ਸਨ ਤੁਹਾਡੇ ਹਾਨ ਦੇ? ਤੁਹਾਡੇ ਹਾਨ ਦੇ ਬੋਲੇ ਹੁਣ ਕਿਹੜੇ ਕਿਹੜੇ ਤੁਹਾਨੂੰ ਮੈਂ ਦੱਸਿਆ ਕਿ ਚਲੋ ਤੁਸੀਂ ਕੋਈ ਇੱਕਾ ਤੁੱਕਾ ਨਾਂ ਲੈ ਲਓ ਜਿਹੜੇ ਯਾਦ ਨੇ। ਆਪਣੇ ਹਾਨ ਦੇ ਤੇ ਨਾ ਉਹਨਾਂ ਦੇ ਮੁੰਡੇ ਸਾਡੇ ਨਾਲ ਖੇਡਦੇ ਹੁੰਦੇ ਹਨ ਤੇ ਹੁਣ ਉਹਨਾਂ ਦੇ ਨਾਂ ਇਹ ਤਾਂ ਚਿਰ ਹੋ ਗਿਆ ਪੂਰਨ ਸਿੰਘ ਦਾ ਨਾਂ ਚੇਤੇ ਰਿਹਾ ਬਸ ਜੀ ਠੀਕ ਹੈ। ਜਿਹੜੇ ਵੱਡੇ ਹਨ ਉਹਨਾਂ ਦੇ ਨਾਂ ਸੀ ਜਾਮਲ ਵਾਲਾ ਖੂਹ ਹੈ ਉੱਥੇ ਸਾਨੂੰ ਇਹ ਤਰੇ ਭਰਾ ਪਾਲਾ ਸਿੰਘ ਤੇ ਬੁੱਢਾ ਸਿੰਘ ਹੈ ਅੱਛਾ ਤੇ ਇੱਕ ਵੱਡੇ ਵਿਚਕਾਰ ਦੇ ਨਾਲ ਹੁੰਦੇ ਸਾਰਿਆਂ ਦੇ ਹੁਣ ਤੋਲੀ ਅੱਛਾ ਹੋਰ ਖੂਹ ਕਿਹੜੇ ਸਨ? ਹਾਂਜੀ ਹੋਰ ਖੂਹਾਂ ਦੇ ਵੀ ਨਾਂ ਲਵੋ। ਹੋਰ ਖੂਹ ਦਰਬੂਜੀ ਵਾਲਾ ਅੱਛਾ ਉਹਦੀ ਮਾਲਕੀ ਕਿਹਨਾਂ ਕੋਲ ਸੀ ਦਬੁਰਜੀ ਵਾਲੇ ਦੀ? ਜੀ ਤੇ ਉੱਥੇ ਰਹਿਦਾ ਹੁੰਦਾ ਸੀ ਇੰਦਰ ਸਿੰਘ ਇੰਦਰ ਸਿੰਘ ਜਾਂਦਾ ਹੁੰਦਾ ਸੀ ਉਹਦਾ ਪਨੇ ਮਾਂ ਨੇ ਪਾਲਿਆ ਸੀ ਉਹਦੇ ਨਾਲ ਮੇਰਾ ਖਿਆਲ ਆਂਦਾ ਉਹਦੇ ਨਾਂ ਇੰਦਰ ਸਿੰਘ ਉਹਦੇ ਪਨੇ ਮੇਰੇ ਨਾਂ ਸੀ ਤੇ ਉਹਦਾ ਨਾਮ ਮੇਰਾ ਖਿਆਲ ਆਂਦਾ ਢੂਲਾ ਸਿੰਘ ਸੀ ਕਿ ਉਹਦੇ ਮਾਮੇ ਦਾ ਨਾਂ। ਅੱਛਾ 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 ਠੀਕ ਹੈ ਹੋਰ ਖੂਹ ਬੁੱਢਾ ਖੂਹ ਅੱਛਾ ਇਹ ਵਾਲਾ ਬੁੱਢਾ ਖੂਹ ਕਿੱਕਰ ਵਾਲਾ ਜਾਮਨੂ ਵਾਲਾ ਹਾਂ ਹੈ ਅੱਛਾ ਅੱਛਾ ਠੀਕ ਹੈ। ਨਾਰੇ ਵਾਲਾ ਖੂਹ ਸਾਡਾ ਸੀ। ਅੱਛਾ ਮੇਰੇ ਵਾਲਾ ਤੁਹਾਡਾ ਹੈ? ਸਾਡਾ ਬੋਰਡ ਵੀ ਸਨ। ਅੱਛਾ ਜੀ ਬੜੇ ਵੱਡੇ ਬੋਰਡ ਸਨ ਹੈ ਸਹੀ ਹੈ। ਔਰ ਇਹ ਇੱਕ ਸਨ ਕਥਾ ਸਿੰਘ ਸੀ ਇੱਕ ਤੇ ਇੰਦਰ ਸਿੰਘ ਸੀ ਦੋ ਭਰਾ ਉਹ ਸਨ। ਅੱਛਾ ਜੀ ਹੈ ਠੀਕ ਹੈ ਉਹਨਾਂ ਨੂੰ ਵੀ ਮੈਂ ਜਾਣਦਾ। ਸਹੀ ਪਟਵਾਰੀਆਂ ਦਾ ਖੂਹ ਵੀ ਆਇਆ ਸੀ ਕੋਈ? ਪਟਵਾਰੀਆਂ ਦਾ ਖੂਹ ਵੀ ਆਇਆ ਸੀ? ਹਾਂ ਪਟਵਾਰੀਆਂ ਦਾ ਖੂਹ ਉਹ ਸੀ ਇਹ ਜਿਹੜਾ ਜਿੱਥੇ ਆ ਹੁੰਦੇ ਨੇ ਕਿੱਕਰ ਵਾਲਾ ਖੂਹ ਪਰਾਂ ਸੀ। ਅੱਛਾ ਹਾਂ ਇਹ ਪਟਵਾਰੀ ਦਾ ਖੂਹ ਸੀ। ਅੱਛਾ ਹਾਂ ਕੀ ਨਾਂ ਸੀ ਪਟਵਾਰੀ ਦਾ? ਪਟਵਾਰੀ ਦਾ ਨਾਮ ਮੈਨੂੰ ਆਉਂਦਾ ਸੀ ਹੁਣ ਆਉਂਦਾ ਸੀ ਚੰਗਾ ਭਲਾ ਨਾਮ ਕਰਤਾਰ ਸਿੰਘ ਨਾਂ ਸੀ ਜਿਹੜੇ ਇੱਥੇ ਕਰਤਾਰ ਸਿੰਘ ਸੀ ਨਾ ਪਟਵਾਰੀ ਆਹੋ ਉਹਦੇ ਪਿਓ ਦਾ ਨਾਂ ਸੀ ਢੂੰਡਾ ਸਿੰਘ। ਹਾਂ ਮੈਂ ਉਹਨਾਂ ਦਾ ਘੱਲਿਆ ਹੋਇਆ ਇੱਥੇ ਆਇਆ ਵਾਂ। ਹਾਂ ਉਹਨਾਂ ਦੱਸਿਆ ਕਿ ਸਾਡਾ ਪਿੰਡ ਮੱਤੇ ਕੇ ਨਾਗਰਾ ਸੀ ਔਰ ਸਰਦਾਰ ਹਰਜੀਤ ਸਿੰਘ ਉਹਨਾਂ ਦੇ ਪਿਓ ਦਾ ਨਾਂ ਕਰਤਾਰ ਸਿੰਘ ਅੱਗੂ ਉਹਦੇ ਪਿਓ ਦਾ ਨਾਂ ਢੂੰਡਾ ਸਿੰਘ ਸੀ। ਉਹ ਤਿੰਨ ਭਾਈ ਸਨ ਉਹ ਇੱਕ ਦਾ ਨਾਂ ਸੁੰਦਰ ਸਿੰਘ ਸੀ ਸੁੰਦਰ ਸਿੰਘ ਇੱਕ ਦਾ ਨਾਂ ਖੇੜਾ ਸਿੰਘ ਸੀ। ਹਾਂ ਇਹ ਨਾਂ ਤੁਸੀਂ ਸੁਣੇ? ਉਹ ਕਿੱਕਰ ਵਾਲੇ ਖੂਹ ਹੈ। ਅੱਛਾ ਜੀ ਅੱਛਾ ਦੂਸਰੇ ਭਾਈ ਕਿੱਕਰ ਇਹ ਭਰਾ ਜਿਹੜੇ ਹਨ ਨਾ ਇਹ ਕਿੱਕਰ ਵਾਲੇ ਖੂਹ ਇੱਕ ਭਰਾ ਉਹਨਾਂ ਦਾ ਪਾਲਾ ਸਿੰਘ ਸੀ। ਅੱਛਾ ਬਹਾਦਰ ਸਿੰਘ ਸਾਰਿਆਂ ਨਾਲ ਛੋਟਾ ਜਿਹੜੇ ਬਹਾਦਰ ਸਿੰਘ ਸੀ ਉਹਦਾ ਨਾਂ। ਅੱਛਾ ਹਾਂ ਠੀਕ ਹੈ ਬੜੇ ਜਵਾਨ ਸਨ ਬੜੇ ਵੱਡੇ ਜਵਾਨ ਸਨ। ਅੱਛਾ ਠੀਕ ਹੈ। ਮੇਰਾ ਪਿੰਡ ਜਿਹੜਾ ਇਹ ਘਰ ਜਿਹੜਾ ਹੈ ਉਹ ਪਿੰਡੋਂ ਦੱਖਣ ਪਾਸੇ ਜੀ। ਤੁਹਾਡੇ ਗੁਆਂਢ ਮਸਾਏ ਸਿੱਖ ਵੀ ਰਹਿੰਦੇ ਸਨ ਜੀ? ਤੁਹਾਡੇ ਗੁਆਂਢ ਅੱਗੇ ਪਿੱਛੇ ਗਲੀ ਦੇ ਵਿੱਚ ਸਿੱਖਾਂ ਦੇ ਘਰ ਆਇਆ ਸਨ? ਮੇਰੇ ਘਰ ਸਾਡੇ ਘਰ ਵਾਲ ਕੋਨੇ ਹੀ ਇਹ ਸਿੱਖਾਂ ਦੇ ਘਰ ਆਏ ਸਨ ਸਾਰੇ ਹੀ ਸਹੀ ਢਾਹ ਵਾਲੇ ਪਾਸੇ ਹਾਂ ਠੀਕ ਇਹਦੇ ਪਿੰਡ ਦੇ ਵਿੱਚ ਸਨ ਲਾਲ ਲੰਬੜਦਾਰ ਮੰਨਦੇ ਨੇ ਤੇ ਭਰਾ ਉਹਦਾ ਸੰਤ ਸਿੰਘ ਲੰਬੜ ਸੀ ਪਿਆਰਾ ਉਹਦਾ ਭਰਾ ਸੀ ਲਾਲ ਦਾ ਭਰਾ ਪਿਆਰਾ ਸੀ ਸਕਾ ਸੰਤਾ ਜਿਹੜਾ ਸੀ ਉਹ ਚਾਚੇ ਤਾਏ ਦਾ ਪੁੱਤਰ ਸੀ ਉਹਨਾਂ ਦਾ ਹੈ ਠੀਕ ਹੈ। ਸੰਤੇ ਦਾ ਮੁੰਡਾ ਜਿਹੜਾ ਸੀ ਉਹਦੇ ਨਾਲ ਮੇਰਾ ਖਿਆਲ ਬਹਾਦਰ ਸੀ ਤੇ ਉਹ ਹੀ ਅਸੀਂ ਕਹਾਣੀ ਸਾਹੀ ਇਕੱਠੇ ਖੇਡਦੇ ਹੁੰਦੇ ਆ। ਅੱਛਾ ਠੀਕ ਹੈ। ਤੇ ਕੀ ਖੇਡਾਂ ਖੇਡਦੇ ਹੋ ਜੀ? ਕੀ ਖੇਡਦੇ ਸੋ ਉਦੋਂ? ਕੋਈ ਬਣੇ ਐਵੇਂ ਗੁੱਲੀ ਡੰਡੇ ਲੋਕ ਖੇਡਦੇ ਹੁੰਦੇ ਹਨ ਜਾਂ ਦੌੜਨਾ ਗੁੱਲੀ ਡੰਡਾ ਖੇਡਣਾ ਖਿੱਡੂ ਟੱਲਾ ਖੇਡਣਾ ਇਹ ਉਹਦੇ ਖੇਡ ਸੀ। ਅੱਛਾ ਹਾਂ ਠੀਕ ਹੈ। ਇਹ ਇਕੱਠੇ ਖੇਡਦੇ ਨੇ। ਠੀਕ ਮਸਜਿਦ ਹੈ ਸੀ ਮਸਜਿਦ ਪਿੰਡ ਚ? ਮਸਜਿਦ ਮਸਜਿਦ ਹੈ ਸੀ ਦੋ ਮਸਜਿਦ ਹਾਂ ਇੱਕ ਦੱਖਣ ਪਾਸੇ ਸੀ ਤੇ ਪਾਰ ਪਾਸੇ ਸੀ। ਅੱਛਾ ਠੀਕ ਉਹ ਅਜੇ ਵੀ ਹਨ ਤੇ ਗੁਰਦੁਆਰਾ? ਹਾਂ ਗੁਰਦੁਆਰਾ ਝਾਬ ਦੇ ਨਾਲ ਗੁਰਦੁਆਰਾ। ਅੱਛਾ ਠੀਕ ਹੈ। ਠੀਕ ਗੁਰਦੁਆਰਾ ਹੋਣੇ ਨਾ ਜਗਰ ਬਣੇ। ਆਪਣੇ ਪਿੰਡ ਚ ਕੋਈ ਮੇਲਾ ਲੱਗਦਾ ਸੀ? ਕਿਸੇ ਬਾਬੇ ਦੀ ਢੇਰੀ ਕੋਈ ਦਰਗਾਹ ਕੋਈ ਖਾਨਗਾ? ਆਹੋ ਐਸੇ ਕਰਵਾਏ ਗਰਾਲੇ ਖੂਰੇ ਦਰਬਾਰ। ਅੱਛਾ ਇੱਕ ਨਾਲ ਹੀ ਪਿੰਡ ਦੇ ਦਰਬਾਰ ਸੀ ਉਸ ਪਾਸੇ ਇੱਕ ਦਰਬਾਰ ਹੈ ਪਾਸੇ ਸੀ ਇੱਕ ਦਰਬਾਰ ਸੀ ਜਮਨੂ ਵਾਲੇ ਖੂਹ ਵਾਲੇ ਪਾਸੇ ਰਾਹ ਦੇ ਉੱਤੇ। ਠੀਕ ਹੈ। ਇੱਕ ਦਰਬਾਰ ਸ਼ੰਭ ਦੇ ਵਿੱਚ ਸੀ ਹੈ
ਅੱਛਾ ਭੰਡਾਰਾ ਵੀ ਹੁੰਦਾ ਦੋਵਾਂ ਤੇ ਹੁੰਦਾ ਸੀ ਅੱਛਾ ਅੱਛਾ ਭੰਡਾਰਾ ਵੀ ਹੁੰਦਾ ਸੀ ਤੇ ਵੱਡਾ ਮੇਲਾ ਕਿੱਥੇ ਲੱਗਦਾ ਸੀ ਜੀ ਵੱਡਾ ਮੇਲਾ ਵੱਡਾ ਮੇਲਾ ਹਾਂ ਉਹ ਰਿਸ਼ਾੜੇ ਲੱਗਦਾ ਗੁੱਲੂ ਸ਼ਾਹ ਦਾ ਮੇਲਾ ਲੱਗਦਾ ਮੰਡੀ ਬੜੀ ਵੱਡੀ ਗੁੱਲੂ ਸ਼ਾਹਰੀ ਠੀਕ ਹੈ ਪੂਰੇ ਮੰਡੀ ਲੱਗਦੀ ਸੀ ਬੜੀ ਵੱਡੀ ਹੈ ਸਿਆਲਕੋਟ ਦੇ ਨਾਲ ਜੀ ਜੀ ਅੱਛਾ ਤੇ ਮੇਲਾ ਸਾਡੇ ਜਿਹੜਾ ਚੇਤਰ ਚੌਦੇ ਦਾ ਲੱਗਦਾ ਹੁੰਦਾ ਸੀ ਰਿਸ਼ਾੜੇ ਚੇਤਰ ਚ ਅੱਛਾ ਹਾਂ। ਠੀਕ ਹੈ ਰਛਾੜੇ ਵਾਲਾ ਮੇਲਾ ਤੇ ਅੱਜ ਵੀ ਹੋ ਰਿਹਾ ਵੇ ਬਲਕਿ ਹਰ ਤਿਉਹਾਰ ਨੂੰ ਬੜਾ ਅਜੇ ਵੀ ਚੱਲਦਾ ਪਿਆ। ਅਜੇ ਵੀ ਚੱਲਦਾ ਪਿਆ ਗੁੱਲੂ ਸ਼ਾਹ ਬੰਦ ਹੋ ਗਿਆ ਅੱਛਾ ਉਹ ਮੰਡੀ ਲੱਗਦੀ ਬੜੀ ਵੱਡੀ ਮੰਡੀ ਸੀ ਠੀਕ ਹੈ ਜੈਤੋ ਮੰਡੀ ਰੋ ਸੌਂਦੇ ਜੈਤੋ ਮੰਡੀੋਂ ਇੰਡੀਆ ਦੇ ਵਿੱਚੋਂ ਰਹਿੰਦੇ ਹਨ ਠੀਕ ਹੈ ਮੱਤੇ ਕੇ ਨਾਗਰਾ ਤੇ ਜਿਹੜੇ ਗਵਾਂਢੀ ਪਿੰਡ ਨੇ ਇਹਨਾਂ ਦੇ ਨਾਂ ਕੀ ਨੇ ਰਾਬੇ ਹਾਂ ਲਾਮ ਇੱਕ ਦਾ ਨਾਮ ਬੁਗੜੇ ਅੱਛਾ। ਇੱਕ ਨਾਮ ਮੇਤਰੇ ਹਾਂ। ਇੱਕ ਨਾਮ ਭੁੱਲਰ ਇੱਕ ਨਾਮ ਕੋੜ ਦਾ ਹੈ ਅੱਛਾ ਅੱਛਾ ਇੱਕ ਰਿਸ਼ਾੜਾ ਹੈ ਅੱਛਾ ਇੱਕ ਨਾਲ ਕੋੜ ਦੀ ਠੀਕ ਹੈ ਇੱਕ ਭੁੱਲਰ ਹਾਂ ਇਹ ਪਿੰਡ ਦਾ ਸਾਰੇ ਠੀਕ ਹੈ ਠੀਕ ਹੈ ਇਸ ਵੇਲੇ ਪਿੰਡ ਮੱਤੇ ਕੇ ਨਾਗਰਾ ਤਹਿਸੀਲ ਪਸਰੂਰ ਚ ਡਸਕੇ ਅੱਛਾ ਡਸਕੇ ਚ ਹੀ ਹੈ ਪਹਿਲੇ ਵੀ ਡਸਕਾ ਹੀ ਸੀ ਉਹ ਬੰਦਾ ਕਿਹੜਾ ਜੇ ਉਹਦਾ ਨਾਂ ਕੀ ਹੈ ਜਿਹਨੇ ਤੈਨੂੰ ਫੋਨ ਕੀਤਾ ਹੈ? ਮੈਂ ਤੁਹਾਡੀ ਗੱਲ ਕਰਵਾਉਣਾ ਉਹਨਾਂ ਨਾਲ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਸਾਰਾ ਹਾਂਜੀ ਤੇ ਇਹ ਸਲੂਕ ਵਧੀਆ ਸੀ ਪਾਕਿਸਤਾਨ ਬਣਨ ਤੋਂ ਪਹਿਲੇ ਮੁਸਲਮਾਨ ਸਿੱਖ ਲੋਕ ਇੱਕ ਸਾਹ ਸਾਰੇ ਹੁੰਦੇ ਹਨ ਇੱਕ ਸਨ ਸਾਰੇ ਜੇ ਕੋਈ ਮੁਸਲਮਾਨ ਮਰ ਜਾਂਦਾ ਹੈ ਤੇ ਉਹਦੇ ਕਬਰਾਂ 'ਚ ਜਾਂਦੇ ਹਨ ਠੀਕ ਹੈ ਉਹਨਾਂ ਦੀ ਮੜੀ ਹੁੰਦੀ ਹੈ ਅਸੀਂ ਆਪ ਹੀ ਖੁਦ ਗਏ ਆ ਅੱਛਾ ਅੱਛਾ ਘੁਮਿਆਰ ਵੀ ਇੱਥੇ ਹੁੰਦੇ ਹਨ ਹਿੰਦੂ ਘੁਮਿਆਰ ਆ ਹਿੰਦੂ ਘੁਮਿਆਰ ਅੱਛਾ ਅੱਛਾ ਠੀਕ ਹੈ ਉਹ ਭਾਂਡੇ ਭੁੰਡੇ ਬਣਾਉਂਦੇ ਸਨ ਮਿੱਟੀ ਦੇ ਮਿੱਟੀ ਦੇ ਭਾਂਡੇ ਬਣਾਉਂਦੇ ਸਨ ਉਹ? ਟਿੰਡਾ ਬਣਾਉਂਦੇ ਨੇ ਖੂਹ 'ਚ ਬਣਦੇ ਹਨ ਟਿੰਡਾ ਬਣਾਉਂਦੇ ਸਨ ਠੀਕ ਹੈ ਹਾਂ। ਠੀਕ ਨਾ ਚੇਤੇ ਰਿਹਾ ਕਿਸੇ ਘੁਮਿਆਰ ਦਾ ਨਾ ਘੁਮਿਆਰ ਦਾ ਇੱਕ ਨਾਂ ਹੈ ਹਰੀਆ ਸੀ ਅੱਛਾ ਹੈ ਹਾਂ ਹਾਂ ਤੇ ਹੁਣ ਸਾਰੇ ਭੁੱਲ ਭੜ ਜਾਂਦੇ ਸੀ ਨਾ ਬੜਾ ਚਿਰ ਹੋ ਗਿਆ ਉਹਦਾ ਜੀ। ਨਾਮ ਮੈਨੂੰ ਹਰੀਆ ਜਿਹੜਾ ਨਾ ਉਹ ਯਾਦ। ਉਹਦਾ ਨਾਮ ਦਾ ਤੇ ਹਿੰਦੂ ਲੋਕ ਵੀ ਹੈ ਸਨ ਪਿੰਡ 'ਚ ਹਾਂ ਹਿੰਦੂਆਂ ਦੇ ਵੀ ਘਰ ਹੈ ਸਨ ਖੱਤਰੀ ਹਿੰਦੂ ਨਹੀਂ ਉਹ ਕੋਈ ਨਹੀਂ ਬਾਹਮਣ ਸੀ ਹੈ ਸਨ ਅੱਛਾ 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 ਬਾਹਮਣ ਹੈ ਸਨ ਉਹ ਕਿੰਨੇ ਘਰ ਸਨ ਉਹ ਘਰ ਕੋ ਹਨ ਮੇਰੇ ਖਾ ਦੋ ਚਰਾ ਜੋ ਪਿੰਡੋਂ ਨਹੀਂ ਦੇ ਪਾਸੇ ਸਨ ਪਿੰਡੂ ਲਹਿੰਦੇ ਪਾਸੇ ਜੀ ਹਾਂ। ਬਾਹਮਣਾਂ ਦੇ ਘਰ ਸਨ ਅੱਛਾ ਨਾਂ ਦੱਸ ਸਕਦੇ ਇਹਨਾਂ ਵਿੱਚੋਂ ਕਿਸੇ ਇੱਕ ਦੋ ਦਾ ਉਹਨਾਂ ਦਾ ਨਾਮ ਮੈਨੂੰ ਆਉਂਦਾ ਸੀ ਉਹਨਾਂ ਦੀ ਇੱਕ ਬੀਬੀ ਦਾ ਨਾਮ ਮੈਨੂੰ ਆਉਂਦਾ ਲਾਲ ਬੀਬੀ ਦੀ ਅੱਛਾ ਹਾਂ ਅੱਛਾ ਅੱਛਾ ਲਾਲ ਬੀਬੀ ਨਾ ਉਹ ਮੌਕਾ ਹੱਥ ਭੁੱਲ ਗਏ ਨੇ ਨਾ ਸਾਰਿਆਂ ਨੇ ਹਮਲੇ ਨਾਂ ਸਾਰਿਆਂ ਦੇ ਯਾਦ ਸਨ ਠੀਕ ਹੈ। ਇੱਕ ਉਹਨਾਂ ਦਾ ਹੱਥੇ ਹੋਇਆ ਬਾਮੇ ਸੀ ਇੱਕ ਖੱਤਰੀ ਵੀ ਉਹ ਕਤਲ ਵੀ ਹੋਇਆ ਸੀ ਅੱਛਾ ਹਾਂ ਇੱਥੇ ਕਤਲ ਵੀ ਹੋਇਆ ਸੀ ਹਾਂ। ਉਹਨਾਂ ਦੇ ਹੁੰਦਿਆਂ ਹੀ ਹੋਇਆ ਸੀ ਠੀਕ ਉਹ ਕੀ ਵਾਕਿਆ ਹੋਇਆ ਸੀ ਉਹ ਸੁਣਾਓ ਵਾਕਿਆ ਪਤਾ ਨਹੀਂ ਐਵੇਂ ਹਾਂ। ਕੋਈ ਕਿਸੇ ਮਾਰ ਛੜਿਆ ਸੀ ਵਾਕਿਆ ਕੋਈ ਨਹੀਂ ਹੋਇਆ ਉਹ ਪੈ ਗਿਆ ਸੀ ਇੱਥੇ ਉਹਨਾਂ ਦੇ ਕਸ਼ਮੀਰੀ ਸਨ ਅੱਛਾ। ਉਹਨਾਂ ਦੇ ਪਿਆ ਗਿਆ ਹੈ ਦੋ ਭਰਾ ਸਰਦਾਰ ਤੇ ਵੱਡੇ ਦੇ ਨਾਮ ਮੈਨੂੰ ਪਿਆ ਛੋਟੇ ਨਾਲ ਸਰਦਾਰ ਸੀ ਤੇ ਵੱਡੇ ਦੇ ਨਾਮ ਮੈਨੂੰ ਚੇਤਾ ਹੈ ਜਮਾ ਵਾਲਾ ਤੇ ਉਹਨਾਂ ਮਾਰਿਆ ਹੈ ਅੱਛਾ ਉਹਨਾਂ ਮਾਰਿਆ ਹੈ ਤੇ ਉਹਨਾਂ ਦੇ ਪਿਆ ਸੀ ਅੱਛਾ ਉਹ ਕੀ ਵਜ੍ਹਾ ਹੋਈ ਸੀ ਫਿਰ ਕੀ ਬਣਿਆ ਉਹਨਾਂ ਦੇ ਨਾਲ ਸਜ਼ਾ ਹੋਈ ਉਹਨਾਂ ਉਹ ਨੂੰ ਸਜ਼ਾ ਹੋਈ ਸੀ ਉਹਨਾਂ ਨੂੰ ਬੜੇ ਅੱਛਾ ਅੱਗੇ ਸਫਾਈਆਂ ਨਹੀਂ ਲੱਗੇ ਛੁੱਟ ਗਏ ਹਨ ਹਾਂ ਉਹ 47 ਆ ਗਈ ਹੋਣੀ ਹੈ ਨਾ ਜੀ ਉਹ ਮੈਂ ਕਿਹਾ ਉਹ ਨਿਚਰ ਨੂੰ ਪਾਕਿਸਤਾਨ ਬਣ ਗਿਆ ਹੈਗਾ ਜੀ ਹਾਂ। ਹਾਂ ਠੀਕ ਹੈ ਤੇ ਕੀ ਕਾਰੋਬਾਰ ਸੀ ਬਾਹਮਣਾ ਦਾ ऐसे तरह को कारोबार को जमीन नहीं थी पौधा नहीं थी ज्यादा पेट्रोल का कारोबार करते ਦਿਹਾੜੀ ਜੱਪਾ ਕਰਨਾ ਠੀਕ ਹੈ दिहाड़ी जपाई करते ਦੁਕਾਨ ਹੈ ਸੀ ਆਪਣੇ ਪਿੰਡ 'ਚ जी ਦੁਕਾਨ ਹੈ ਸੀ दुकान ਹਾਂਜੀ दुकान है साढ़े पिंड कोट दे खतरी है उन्हें पाई थी ਕੋਲਾ ਸੁਖੀਆ हाँ ਉਥੋਂ ਦੇ ਖੱਤਰੀ ਸਨ उन्होंने खतरी साढ़े पिंड पाई अच्छा। बेली ही बमन उन्हें भी पाई थी ਨਾ ਯਾਦ वाले पासे अच्छा। बेली बमन ने ਅੱਛਾ अजे भी उसे दुकान ही है ਵਾਹ ਉਹ ਦੁਕਾਨ ਵਾਲੀ ਜਗ੍ਹਾ ਅੱਜ ਵੀ ਦੁਕਾਨ ਹੀ ਹੈ हाँ बेली बमन से भट्ठे से मुनशी भी रहा सी वो ਅੱਛਾ बेली बमन जले भट्ठे से मुनशी भी थी ਠੀਕ ਹੈ हैं ਠੀਕ ਹੈ ਤੇ ਉਹ ਜਿਹੜਾ ਖੱਤਰੀ ਸੀ ਆਪਣਾ ਕੋਲਾ ਸੁਖੀ ਵਾਲਾ ਹਾਂ। ਉਹਨੇ ਡੇਲੀ ਆ ਜਾਣਾ ਇੱਥੇ ਦੁਕਾਨਦਾਰੀ ਕਰਨੀ ਆ ਕੇ और छाड़े का ही जले दुकानदारी करता ਅੱਛਾ ਜਿਹੜਾ ਇੱਥੇ ਦੁਕਾਨ ਉਹ ਰਛਾੜੇ ਦਾ ਸੀ। ਠੀਕ ਕੋਲ ਦੇ ਹਿਊਰ ਸਨ ਉਹਨਾਂ ਸਾਡੇ ਪਿੰਡ ਦਖਲ ਪਾਸੇ ਪੱਛੀ ਲਾਈ ਸੀ ਠੀਕ ਹੈ ਲਾਲ ਬੀਬੀ ਉਹਦਾ ਬੀਬੀ ਦਾ ਨਾਂ ਸੀ ਅੱਛਾ ਅੱਛਾ ਜਿਹੜੀ ਦਾਣੇ ਪਾਉਂਦੀ ਜਿਹੜੀ ਦਾਣੇ ਪਾਉਂਦੀ ਸੀ ਅੱਛਾ ਤੁਹਾਨੂੰ ਯਾਦ ਹੈ ਤੁਸੀਂ ਉਹਦੇ ਕੋਲ ਦਾਣੇ ਲਏ ਨੇ ਖਾਦੇ ਨੇ ਨੇ ਦਾਣੇ ਸਿਆਪੀ ਬਣਾਏ ਨੇ ਖੁਦ ਵਾਹ ਜੀ ਵਾਹ
ਠੀਕ ਹਾਂ ਬਿਲਕੁਲ। ਆਪਸ ਚ ਵਧੀਆ ਸਲੂਕ ਆਪਸ ਸੀ ਵਿੱਚ ਸਾਰੇ ਪੂਰੇ ਪਿੰਡ ਇੱਕ ਸਾਲ। ਸਕੂਲ ਹੈ ਸੀ ਸਕੂਲ ਸਕੂਲ ਹਾਂ ਪਿੰਡ ਚ ਨਹੀਂ ਰਿਸ਼ਾੜੇ ਸੀ। ਆਹੋ ਜੀ ਪੰਜਵੀਂ ਦੇ ਘਰ ਸਕੂਲ ਦੇ ਰਿਸ਼ਾੜੇ ਉੱਥੇ ਪੜ੍ਹਦੇ ਨੇ। ਅੱਛਾ ਸਾਡਾ ਚਾਚਾ ਵੀ ਉੱਥੇ ਪੰਜਵੀਂ ਸੀ ਘਰ ਪੜ੍ਹਿਆ ਸੀ। ਅੱਛਾ ਤੁਸੀਂ ਗਏ ਤੁਸੀਂ ਸਕੂਲ ਗਏ ਨਹੀਂ ਅੱਛਾ ਤੁਸੀਂ ਅਸੀਂ ਨਹੀਂ ਨਹੀਂ ਗਏ ਸਕੂਲ ਗਏ। ਸਹੀ ਉਹਨਾਂ ਪਹਿਲੇ ਵੀ ਅਹਿਮਦੀਨ ਦਾ ਪੁੱਤਰ ਖੁਸ਼ੀ ਮੁਹੰਮਦ ਜਿਹੜਾ ਸੀ ਹਾਂ ਹੈ ਹਾਂ ਹਾਂ ਉਹਦੇ ਨਾਲ ਇੱਥੇ ਮੁੰਡਾ ਇੱਕ ਜਾਂਦਾ ਹੁੰਦਾ ਸੀ ਸਾਡੇ ਪਿੰਡੋਂ ਪੜ੍ਹਨਾ। ਹੁਣ ਮੈਨੂੰ ਉਹਦਾ ਨਾਂ ਆਉਂਦਾ ਨਹੀਂ ਰਹਿ ਗਿਆ ਚੇਤਾ। ਤੇ ਠੀਕ ਹੈ ਉਹ ਸਾਡਾ ਚਾਚਾ ਜਿਹੜਾ ਸੀ ਨਾ ਹੁਣ ਫੋਟ ਹੋਇਆ ਥੋੜੇ ਦਿਨ। ਮੱਤੇ ਕੇ ਨਾਗਰਾ ਦੇ ਵਿੱਚ ਹਾਂ ਬਾਹਮਣ ਵੀ ਸਨ ਬਾਮਨ ਵੀ ਸੀ, ਮਹਿਰ ਬਰਾਦਰੀ ਵੀ ਸੀ ਮਾਰ ਬਰਾਲੀ ਵੀ ਤੇ ਸਿੱਖ ਨਾਗਰੇ ਜੱਟ ਵੀ ਸਨ ਜਿਆ ਤੇ ਮੁਸਲਮਾਨ ਨਾਗਰੇ ਵੀ ਆਏ ਸਨ ਸਾਰੇ ਬਾਬੇ ਤਾਜ ਦਾ ਘਰ ਜਿਆ ਇਸ ਤੋਂ ਇਲਾਵਾ ਈਸਾਈ ਬਰਾਦਰੀ ਵੀ ਆਇਆ ਸੀ ਹਾਂ ਆਪਣਾ ਕ੍ਰਿਸਚਨ ਵੀ ਆਏ ਸਨ ਈਸਾਈ ਵੀ ਆਏ ਸਨ ਹਾਂ ਹੈ ਸਨ ਹਾਂ ਤੇ ਮੇਘ ਮਾਸ਼ੇ ਝੂਰ ਉਹ ਵੀ ਆਏ ਸਨ ਇਹ ਜਾ ਜੂਰ ਵੀ ਹੈ ਜੂਰ ਨਹੀਂ ਖਾਣਾ ਅੱਛਾ ਹੋਰ ਹੀ ਕੋਈ ਕੋੜ ਦੇ ਹੁੰਦੇ ਨਹੀਂ ਬੀਬੀ ਕਰਨ ਬਾਮੜਿਆ ਅੱਛਾ ਅੱਛਾ ਖਤਰੀ ਵੀ ਨਹੀਂ ਸਨ ਸਾਡੇ ਪਿੰਡ। ਅੱਛਾ ਤੇ ਕਸ਼ਮੀਰੀ ਆਏ ਸਨ ਕਸ਼ਮੀਰੀ ਆ ਸਨ ਉਹ ਕਿੰਨੇ ਘਰ ਸਨ ਉਹ ਇਹ ਜਿਹਾ ਜੋ ਨਹੀਂ ਹੋ ਜੇ ਵੀ ਹੈ ਨਹੀਂ ਤੇ ਅੱਛਾ। ਚਾਰ ਪੰਜ ਘਰ ਨੇ। ਠੀਕ ਹੈ ਕੀ ਨਾਂ ਸਨ ਵੱਡਿਆਂ ਦੇ ਕਸ਼ਮੀਰੀਆਂ ਚੋਂ ਉਹਨਾਂ ਦੇ ਵੱਡਿਆਂ ਦੇ ਨਾਂ ਦੇ ਸੀ ਗੁਲਾਮ ਤੇ ਜੂਨ ਤੇ ਕੈਮਦੀਨ ਸਹਿਜਾਦ ਉਹਨਾਂ ਸਾਰਿਆਂ ਨਾਂ ਸੀ ਇਹਨਾਂ ਅੱਛਾ, ਦੀ ਕੈਮਦੀਨ। ਦਾ ਕੀ ਸੀ ਭਾਈ ਇੱਕ ਕੈਮਦੀਨ ਵੀ ਆਇਆ ਸੀ ਬਾਬਾ ਹਾਂ ਕੋਈ ਕੈਮਦੀਨ ਵੀ ਆਇਆ ਸੀ ਕੈਮਦੀਨ ਹਾਂ। ਆਹੋ ਕੈਮਦੀਨ ਕਸ਼ਮੀਰੀ ਆ ਸੀ। ਹੈ ਅੱਛਾ ਹਾਂ ਠੀਕ ਠੀਕ ਤੇ ਪਤਾ ਨਾ ਬਹੁਤੇ ਪਹਿਲਵਾਨ ਕਸ਼ਮੀਰੀਆਂ ਚ ਹੀ ਹੁੰਦੇ ਸਨ ਉਹਦੇ ਪਹਿਲਵਾਨ ਸੀ ਬੂਟਾ ਕਸੀਟਾ ਹਾਂ ਇਹ ਭਰਾ ਪਹਿਲਵਾਨ ਸਨ। ਅੱਛਾ ਜੀ ਇਹ ਜਿਹੜੀ ਆਪਣੀ ਢਾਬ ਏ ਪਿੰਡ ਦੀ ਹਾਂ ਦੱਸਦੇ ਨਾ ਬੜਾ ਉਹਦਾ ਰਕਬਾ ਬੜਾ ਵੱਡਾ ਸੀ ਤੇ ਬੜਾ ਸਾਫ਼ ਪਾਣੀ ਹੁੰਦਾ ਸੀ ਬੜਾ ਸਾਫ ਪਾਣੀ ਹੁੰਦਾ ਸੀ ਉਹਦੇ ਜ਼ਮਾਨੇ ਹੁਣ ਲੰਘ ਗਏ ਨਾ। ਹਾਂ ਹੈਂ? ਫੋਨ ਤੇ ਗੱਲ ਕਰ ਰਹੇ ਭਰਾ ਵੇ ਅਜੇ ਸਨ ਵੀ ਉਹ ਕਹਿ ਰਹੇ ਸਨ ਕਿ ਮੇਰੇ ਬਾਪੂ ਗੱਲ ਕਰਦੇ ਸਨ ਕਿ ਢਾਬ ਦਾ ਐਡਾ ਸਾਫ਼ ਪਾਣੀ ਹੁੰਦਾ ਸੀ ਕਿ ਜਦੋਂ ਸਿੱਕਾ ਸੁੱਟਦੇ ਹਾਂ ਨਾ ਤੇ ਸਿੱਕਾ ਤੁਹਾਨੂੰ ਲਿਸ਼ਕਦਾ ਹੀ ਨਜ਼ਰ ਆਉਂਦਾ ਹੈ ਅੱਛਾ ਇਹ ਗੱਲ ਏ ਜੀ ਅੱਛਾ ਅੱਛਾ ਠੀਕ ਠੀਕ ਐਸੇ ਨਾ ਹੁੰਦੇ ਹਾਂ ਇਹ ਆਪੀ ਖੁਦ ਅੱਛਾ ਜੀ ਹਾਂ ਮੱਛੀਆਂ ਫੜਦੇ ਹੁੰਦੇ ਹਨ। ਹੂੰ ਤੁਹਾਨੂੰ ਯਾਦ ਹੈ ਕਿ ਇਹਨਾਂ ਦਾ ਘਰ ਕਿੱਥੇ ਸੀ ਜਿਹੜਾ ਪਟਵਾਰੀ ਸੀ ਪਿੰਡ ਦਾ ਪਟਵਾਰੀਆ ਪਹਿਲਾਂ ਘਰ ਇੱਥੇ ਹੀ ਸੀ। ਅੱਛਾ ਇੱਥੇ ਹੀ ਨਾ ਵਾਲੀ ਪਟਵਾਰੀ ਦਾ ਘਰ। ਅੱਛਾ ਅੱਛਾ ਨਾਲ ਸੰਤੇ ਦਾ ਹੀ ਅੱਛਾ ਨਾਲ ਹਰੀ ਸਿੰਘ ਦਾ ਹੀ ਘਰ। ਹੂੰ ਅੱਛਾ ਨਾਲ ਪਰਾ ਬਾਮਣ ਵੇਲੀ ਬਾਮਣ ਦਾ ਘਰ ਸੀ। ਹੂੰ ਹੂੰ ਅੱਛਾ ਹੁਣ ਦੇਖੋ ਇਸ ਹਿਸਾਬ ਨਾਲ ਹੂੰ ਢਾਬ ਵਾਲੇ ਪਾਸਾ ਬੰਦਾ ਨਾ ਉਹ ਤੁਰ ਗਏ ਨਾ। ਇਹ ਤੁਹਾਨੂੰ ਆਪਣਾ ਨਿਸ਼ਾਨਦੇਹੀ ਹੋ ਗਈ ਹੈ ਪਟਵਾਰੀ ਸਾਹਿਬ ਦੇ ਘਰ ਵਿੱਚ ਇਸ ਵੇਲੇ ਕਿਹੜੇ ਰਹਿ ਰਹੇ ਘਰ ਸਾਡੇ ਵਾਲਾ ਹੀ ਹੈ ਜਿਹੜਾ ਸੰਤੇ ਠੀਕ ਹੋ ਗਿਆ ਤੇ ਪਟਵਾਰੀ ਸਾਹਿਬ ਉਹਨਾਂ ਦੇ ਘਰ ਵਿੱਚ ਕੌਣ ਰਹਿ ਰਹੇ ਨੇ ਅੱਛਾ ਨੂਰੀ ਸਾਡਾ ਘਰ ਸੀ ਪਟਵਾਰੀ ਵਾਲਾ ਨੂਰੀ ਜੀ ਨਾਲ ਹੀ ਹੈ ਨਾ ਉਹ ਲਾਲ ਦਾ ਸਰਕੇ ਕੇ ਘਰ ਉਹ ਸਨ। ਉਹ ਬੈਠਕ ਹੋ ਰਹੀ ਉਹਨਾਂ ਦੀ ਸੱਚਾਈ ਬੈਠਕ ਦੇ ਗੰਦ ਕਹਿ ਰਹੇ ਕਿ ਬੈਠਕ ਸਾਡੀ ਸੱਚਾਈ ਠੀਕ ਹੈ ਠੀਕ ਹੈ ਠੀਕ ਹੈ ਤੇਰੀ ਗਲੀ ਦੀ ਆ ਠੀਕ ਠੀਕ ਹੈ ਹਾਂਜੀ ਅੱਛਾ ਅੱਛਾ ਬਾਬਾ ਜੀ ਮਤਲਬ ਸਾਰਾ ਕੁਝ ਠੀਕ ਠਾਕ ਸੀ ਗੁਜ਼ਰ ਬਸਰ ਵਧੀਆ ਹੋ ਰਹੀ ਸੀ ਬੜੀ ਸਹੀ ਪੂਰਾ ਪਿਆਰ ਸੀ ਮੇਲ ਮਿਲਾਪ ਸੀ ਹੋਰ ਨਾਲੇ ਕੋਈ ਵੀ ਉਹਨਾਂ ਸਕਾਂ ਦੇ ਦੁਆਵੇ ਜੋ ਬਨਵਾਜ ਨਹੀਂ ਸੀ ਕੋਈ ਚੋਰ ਨਹੀਂ ਸੀ ਸ਼ਰੀਫ ਕੋਈ ਬੰਦੇ ਸੀ। ਭਰੇ ਮਾਸ ਸਾਰੇ ਚੋਰ ਹੀ ਸਨ। ਅੱਛਾ ਐਵੇਂ ਅੱਜ ਲੋਕ ਕੋਈ ਆਪ ਪੈਕ ਕਰਨ ਚੋਰ ਹੀ ਸਨ। ਜ਼ਿਆਦਾ ਜ਼ਮੀਨ ਕਿਹਦੀ ਸੀ ਹਾਂਜੀ ਵੱਡਾ ਜ਼ਿਮੀਂਦਾਰ ਕੌਣ ਸੀ ਜਿਆਦਾ ਜ਼ਮੀਨ ਜਿਹੜੀ ਸੀ ਉਹ ਸਾਡੇ ਸਿੱਖ ਸਨ 8 ਭਰਾ 8 ਭਰਾ ਉਹ ਇੱਥੋਂ ਦੇ ਨਹੀਂ ਸਨ ਤੇ ਇੱਥੋਂ ਦੇ ਨਾਨਕਿਆ ਹੁਣ ਉਹਨਾਂ ਦੀ 40 ਕਿਲੇ ਪੈਲੀ ਜਿਹੜਾ ਲੰਬੜਦਾਰ ਹਰੀ ਸਿੰਘ ਸੀ ਉਹਨਾਂ ਦੀ ਪੈਲੀ ਉਹਨਾਂ ਦਾ ਡੇਰਾ ਵਾ ਉਹ ਉੱਥੇ ਖੂਹ ਵੀ ਹੈ ਸੀ। ਅੱਛਾ ਉਹਨਾਂ ਨਮਾ ਦਵਾਇਆ ਰੋਈ ਦੇ ਵਿੱਚ ਅੱਛਾ ਹੈ ਉਹ ਖੂਹ ਨਾਂ ਕੀ ਸੀ ਖੂਹ ਦਾ ਰੋਈ ਵਾਲਾ ਜਾਂ ਹਰੀ ਸਿੰਘ ਵਾਲਾ ਖੂਹ ਆਉਂਦੇ ਨੇ ਹਰੀ ਸਿੰਘ ਵਾਲਾ ਖੂਹ ਹਰੀ ਅੱਛਾ ਸਿੰਘ ਖੂਹ ਹਿੰਦ ਸਿੰਘ ਹਰੀ ਸਿੰਘ ਅੱਛਾ ਉਹਨਾਂ ਦਾ ਖੂਹ। ਅੱਛਾ ਅੱਛਾ ਉਹ 8 ਭਰਾ 40 ਕਿਲੇ ਦੇ ਮਾਲਕ ਸਨ ਦੂਸਰਾ ਜਿਹੜਾ ਸੀ ਵੱਡਾ ਜ਼ਿਮੀਂਦਾਰ ਉਹ ਹਰੀ ਸਿੰਘ ਸੀ ਸਾਰੇ ਚੰਗੇ ਮਾਲਕ ਸਨ ਇਹਨਾਂ ਮਤਲਬ ਕੋਈ ਨਹੀਂ ਸਾਰੇ ਚੰਗੇ ਮਾਲਕ ਪਹਿਲੀ ਬੰਨਾ ਸਭ ਦਾ ਹੀ ਆ ਹਾਂ। ਠੀਕ ਕਿੰਨਾ ਰਕਬਾ ਜੀ ਟੋਟਲ ਪੱਤੇ ਖਾਣਾ ਕਾਵਲਾ ਜਾਂ ਕੋਨਾ ਸੀ ਚੋਰ ਨੇ ਜੀ ਖਾਦੇ ਨੇ 750 ਕਿੱਲਾ ਸਾਡੇ ਮੱਤੇ ਤੇ ਆਂਦਾ ਵਾਹ ਜੀ ਵਾਹ 750 ਏਕੜ ਇਸ ਪਿੰਡ ਦਾ ਰਕਬਾ ਹੈ ਜੀ ਠੀਕ ਹੈ ਠੀਕ ਅੱਛਾ
ਹੁਣ ਉਹ ਗੱਲ ਦੱਸੋ, ਕਿਵੇਂ ਪਤਾ ਚੱਲਿਆ ਤੁਹਾਡੇ ਪਿੰਡ ਤੱਕ ਖਬਰ ਕਿਵੇਂ ਪਹੁੰਚੀ ਕਿ ਭਾਈ ਦੋ ਮੁਲਕ ਬਣਨ ਲੱਗੇ ਨੇ, ਅੱਡੋ ਅੱਡ ਹੋਣ ਲੱਗੇ ਨੇ? ਫਿਰ ਕੀ ਬਣਿਆ ਉਸ ਵੇਲੇ, ਹਾਲਾਤ ਕੀ ਬਣੇ ਪਿੰਡ ਦੇ? ਕਹਦੇ ਉਹ ਜਦੋਂ ਉੱਥੋਂ ਉੱਠ ਕੇ ਚੱਲੇ ਨੇ, ਉਹਨਾਂ ਤੇ ਕੋਈ ਮਾਰ ਧਾੜ ਵੀ ਹੋਈ ਕੋਈ ਕੋਈ। ਅੱਛਾ, ਉਹ ਕਹਾਣੀ ਕੋਈ ਸੁਣਾਓ। ਬਿਲਕੁਲ ਨਹੀਂ, ਮਿਲ ਗਿਲ ਕੇ ਗਏ ਤੁਹਾਨੂੰ? ਮਿਲ ਕਰਕੇ ਗਏ ਨੇ, ਅੱਛਾ, ਮਿਲ ਕਰਕੇ ਗਏ ਨੇ, ਹੂੰ ਕੋਈ ਨਹੀਂ। ਠੀਕ ਹੈ। ਤੇ ਉਹਨਾਂ ਨੂੰ ਪਤਾ ਸੀ ਕਿ ਅਸੀਂ ਵਾਪਸ ਮੁੜ ਨਹੀਂ ਆਣਾ? ਉਹਨਾਂ ਉਦੋਂ ਆਂਦੇ ਹਨ ਕਿ ਇਹ ਬੜਿਆਣੇ ਜਾਣਾ, ਹਾਂ, ਤੇ ਬੜਿਆਣੇ ਵਾਪਸ ਆਉਣਾ ਅੱਛਾ ਹੈ। ਅੱਛਾ ਉਹ ਨਹੀਂ ਹੈ। ਅੱਛਾ, ਤੇ ਫਿਰ ਉਹ ਜਿਹੜੇ ਬਾਹਮਣ ਸਨ ਨਾ, ਹਾਂ। ਉਹ ਸਾਲ ਡੇਢ ਸਾਲ ਬਾਅਦ ਗਏ। ਹੂੰ ਅੱਛਾ, ਉਹ ਸਾਲ ਡੇਢ ਸਾਲ ਬਾਅਦ ਗਏ ਹਨ ਬਾਹਮਣ ਜਿਹੜੇ ਹਨ, 1.5 ਸਾਲ ਬਾਅਦ ਬਾਅਦ। ਜਿਹੜੇ 2-3 ਘਰ ਸਨ? ਹਾਂ ਅੱਛਾ, 2-2.5 ਸਾਲ ਬਾਅਦ ਗਏ ਹਨ, ਉਹ 6 ਸਾਲ ਲੈ ਗਏ ਠੀਕ। ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਆਖਿਆ ਨਾ। ਵੇਖਿਆ? ਅੱਛਾ, ਨਾ, ਵਾਹ ਉਹਨਾਂ ਜੀ ਨੇ ਵਾਹ। ਬਸਤੋਂ ਪੰਜੀ ਰੱਖੀ ਹੈ ਸਾਰਿਆਂ ਨੇ। ਵਾਹ, ਠੀਕ ਹੈ। ਨਾਲ ਬੀਬੀ ਇੱਕ ਵਾਰੀ ਮੇਰੀ ਦਾਦੀ ਜਾਨ ਉਹਨਾਂ ਦਾ ਮੇਰੀ ਦਾਦੀ ਜੀ ਛੱਬੀ ਵੀ ਜੀ, ਅੱਛਾ। ਉਹਦੇ ਨਾਲ ਬੜਾ ਬਹੁਤ ਪਿਆਰ ਸੀ ਇਹਦਾ, ਵਾਹ ਜੀ। ਲਾਲ ਬੀਬੀ ਦਾ। ਭੈਣਾਂ ਬਣੀਆਂ ਸਨ? ਭੈਣਾਂ ਬਣੀਆਂ। ਠੀਕ ਹੈ, ਠੀਕ ਹੈ। ਤੇ ਤੁਸੀਂ ਦੱਸਿਆ ਕਿ 2-2.5 ਸਾਲ ਬਾਅਦ ਉਹ ਗਏ? ਹਾਂ, ਦੋ ਠੀਕ ਹੈ। ਜਦੋਂ ਫਿਰ ਉਹ ਗਏ, ਕੋਈ ਟਰੱਕ ਆਇਆ ਸੀ ਲੈਣ ਉਹਨਾਂ ਨੂੰ, ਜਾਂ ਕਿਸ ਤਰ੍ਹਾਂ ਉਹ ਇੱਥੋਂ ਦੀ ਸਾਰਿਆਂ ਨੂੰ ਮਿਲ ਕੇ ਗਏ ਨੇ, ਮਿਲ ਗਿਲ ਕੇ ਮਿਲ ਗਏ? ਕੇ ਗਏ। ਠੀਕ ਹੈ। ਮੈਂ ਖੁਦ ਉਹਨਾਂ ਦੇ ਨਾਲ ਕੋਟ ਦੇ ਟਿਕਟ ਗਿਆ। ਵਾਹ, ਅੱਛਾ ਅੱਛਾ ਅੱਛਾ, ਠੀਕ ਹੈ ਜੀ। 3-4 ਰਾਤਾਂ ਹੂੰ। ਉਹ ਜੋ ਆਪਣੇ ਘਰਾਂ ਤੇ ਸਾਡੇ ਘਰ ਰਹੀਆਂ। ਬਾਹਮਣ ਜਦੋਂ ਗਏ ਉਹਨਾਂ ਨੂੰ ਹਾਂ। ਆਏ ਵੀ ਇੱਥੇ ਤੋਂ ਜਾਣਾ। ਹਾਂ ਹਾਂ, ਫਿਰ ਉਹ 3-4 ਰਾਤਾਂ ਸਾਡੇ ਘਰ ਰਹੇ। ਮਤਲਬ ਮਹਿਮਾਨ ਦੇ ਤੌਰ ਤੇ? Yeah. ਅਲਵਿਦਾ ਜਿਸਾਂ ਕਿ ਬੰਦੇ ਨੂੰ ਨਾ, ਵਾਹ ਜੀ ਵਾਹ, ਵਾਹ ਜੀ। ਪਿਆਰ ਦੀਆਂ ਗੱਲਾਂ ਸਨ ਬਾਬਾ ਜੀ। ਫਿਰ ਠੀਕ ਖੁਦ ਉਹਨਾਂ ਨੇ ਸਾਡੇ ਵਾਲੇ, ਸਾਡੇ ਦਾਦੇ, ਸਾਡੇ ਚਾਚੇ ਖੁਦ ਉਹਨਾਂ ਨੂੰ ਕੋਟ ਦੇ ਟਿਕਟ ਵਧਿਆ ਕਰਕੇ ਆਏ। ਠੀਕ ਹੈ। ਮੈਂ ਆਪ ਹੀ ਗਿਆ ਨਾਲ ਛੋਟਿਆ, ਮੈਂ ਆਪ ਹੀ ਗਿਆ। ਹੂੰ, ਠੀਕ ਹੈ, ਠੀਕ ਹੈ, ਠੀਕ ਹੈ। ਉੱਥੋਂ ਫਿਰ ਉਹ ਗੱਡੀ ਤੇ ਬੈਠੇ ਤੇ ਟੁਰ ਗਏ? ਜੀ। ਠੀਕ ਹੈ। ਤੁਹਾਡੀ ਹੋਸ਼ 'ਚ ਕੋਈ ਆਇਆ ਇੱਥੇ ਆਪਣਾ ਪਿੰਡ ਵੇਖਣ, ਬਾਹਮਣਾਂ ਚੋਂ, ਸਿੱਖਾਂ ਚੋਂ? ਇੱਕ ਆਇਆ ਜੀ, ਉਹ ਛੋਟਾ ਦੋਸਰਾ ਸੀ, ਅੱਛਾ, ਤੇ ਇੱਥੇ ਹੀ ਪੜਿਆ ਸੀ। ਤੁਹਾਡੇ ਬਾਬੇ ਨੂੰ ਮਿਲ ਕੇ ਗਿਆ? ਸਾਡੇ ਗੱਲ ਡੇਰੇ ਸਾਡੇ ਤੇ ਆਇਆ ਸੀ। ਅੱਛਾ। ਪਾਣੀ ਛਾਣੀ ਉਹਨੇ ਪਿਆ ਲਿਆ ਮੈਨੂੰ, ਮੈਂ ਵੇਖਿਆ ਉਹਨੂੰ। ਅੱਛਾ, ਉਹ ਦੋਸਰਾ ਸੀ ਢੂਡਾ ਸਿੰਘ ਦਾ, ਪਨੇਵਾ। ਇੱਥੇ ਹੀ ਉਹ ਪੜਿਆ ਸੀ। ਹਾਂ। ਉਹ ਜਿਹੜਾ ਇੱਥੇ ਹੀ ਰਿਹਾ। ਇੰਦਰ ਸਿੰਘ ਸੀ ਜਿਹਦਾ ਨਾਂ ਦੱਸਿਆ? ਹੈ ਇੰਦਰ ਸਿੰਘ ਸੀ ਜਿਹਦਾ ਨਾਂ? ਇੰਦਰ ਸਿੰਘ ਸੀ। ਉਹ ਆਇਆ ਸੀ? ਹਾਂ। ਅੱਛਾ ਅੱਛਾ, ਤੇ ਉਹ ਆਇਆ ਸੀ ਜੇ ਇੱਥੇ ਤੇ ਉਹ ਮਿਲ ਕੇ ਗਿਆ। ਠੀਕ ਠੀਕ। ਉਹ ਦੁਬਾਰਾ ਹੋਰ ਕੋਈ ਹੋਰ ਕੋਈ ਵੀ ਨਹੀਂ ਆਇਆ? ਨਹੀਂ ਯਾਰ, ਇੱਕ ਆਇਆ ਸੀ ਜਿਹੜਾ ਆਇਆ ਸੀ? ਨਾ ਨਹੀਂ, ਉਹ ਆਇਆ ਸੀ ਇੱਥੇ। ਉਹ ਤੇ 4 ਰਾਤਾਂ ਰਹਿ ਕੇ ਗਿਆ। ਕੌਣ? ਇਹ ਗਰਾਂ ਵਾਲੇ ਖੂਹ ਦੇ ਹੀ ਉਹ ਕੋਈ ਉਹਨਾਂ ਮੈਨੂੰ ਚੇਤਾ ਨਾ ਹੁਣ ਭੁੱਲ ਗਿਆ। ਹੈਂ? ਉਹ ਆਇਆ ਸੀ, ਉਹ 3-4 ਦਿਨ ਰਹਿ ਕੇ ਗਿਆ ਸੀ। ਉਹਨਾਂ ਨੇ ਕੋਈ ਜ਼ਮੀਨ ਦਾ ਰੌਲਾ ਸੀ ਉੱਥੇ ਪਿਆ, ਜੋ ਫਿਰ ਜ਼ਮੀਨ ਸਰਕਾਰ ਜੋ ਫਿਰ ਸਾਡੇ ਦਾਦੇ ਨੇ ਉਹਨੂੰ ਪਟਵਾਰੀ ਸਾਥ ਕਰੇ ਸਾਰੀ ਲਿਖਾ ਕੇ ਦਿੱਤੀ। ਅੱਛਾ ਅੱਛਾ, ਠੀਕ ਹੈ। ਇੱਕ ਬਰਾਦਰੀ ਰਹਿ ਗਈ ਜਿਹਦਾ ਮੈਂ ਤੁਹਾਡੇ ਤੋਂ ਨਹੀਂ ਪੁੱਛਿਆ, ਹਾਲਾਂਕਿ ਉਹਨਾਂ ਤੋਂ ਬਗੈਰ ਸਰਦਾ ਨਹੀਂ ਸੀ ਜ਼ਿਮੀਂਦਾਰ ਦਾ, ਉਹ ਲੋਹਾਰ ਤਰਖਾਨ। ਉਹ ਹੈ ਸੀ ਕੋਈ ਘਰ? ਹੈ ਸੀ ਕਿ ਚਿਰਾਗ ਸੀ, ਮੇਰ ਸੀ, ਮੇਰ ਦੀਆਂ ਸੀ, ਚਿਰਾਗ ਦੀਆਂ ਸੀ, ਤੇ ਕੀ ਉਹਦਾ ਨਾਂ ਸੀ? ਦੀਨਾ ਤੇਰੇ ਸਹੁਰੇ ਦਾ ਨਾਂ ਕੀ ਸੀ? ਤਾਏ ਤੁਹਾਡੇ ਦਾ ਨਾਮ ਪੁੱਛਦਾ ਪਿਆ, ਤੁਹਾਡੇ ਤਾਏ ਦਾ ਸਹੁਰੇ ਦਾ? ਅੱਲਾ ਰੱਖਾ। ਅੱਲਾ ਰੱਖਾ। ਅੱਲਾ ਰੱਖਾ ਵੀ। ਅੱਛਾ ਅੱਛਾ ਅੱਛਾ, ਇਹ ਬਾਬਾ ਜੀ ਉਹਨਾਂ ਚ ਲੋਹਾਰਾ ਤਰਖਾਨ। ਠੀਕ ਹੈ। ਅੱਲਾ ਰੱਖਾ ਜੀ। ਅੱਛਾ, ਚਿਰਾਗ ਲੋਹਾਰ ਉਹਨੂੰ ਆਂਦੇ ਨੇ ਹਨ, ਮੇਰ ਲੋਹਾਰ, ਨਜ਼ੀਰ ਲੋਹਾਰ, ਲਤੀਫ ਲੋਹਾਰ। ਹੈ ਅੱਛਾ, ਇਹ ਸਾਰੇ ਇੱਥੇ ਰਹਿੰਦੇ। ਉਹ ਲੈਦੇ ਪਾਸੇ ਸਨ ਘਰ ਉਹਨਾਂ ਦਾ। ਠੀਕ ਹੈ, ਠੀਕ ਹੈ। ਕਾਰੀਗਰ ਚੰਗੇ ਸਨ? ਬੜੇ ਸਾਰੇ ਸਾਡੇ ਪਿੰਡ ਜਿਹੜਾ ਚੰਗਾ ਪਿੰਡ ਹੀ ਹੋ ਨਹੀਂ। ਇਹ ਕੋ ਕਿਸੇ ਨਾਲ ਕਪਾਤ ਨਹੀਂ, ਕਿਸੇ ਨਾਲ ਲੈਣ ਨਹੀਂ, ਕਿਸੇ ਨਾਲ ਦੇਣ ਨਹੀਂ, ਕਦੇ ਕੋ ਕਿਸੇ ਨਾਲ। ਇੱਕ ਮਲਕ ਹੁੰਦੇ ਹਨ। ਅੱਛਾ ਹੈ ਅੱਛਾ, ਬਹਾਦਰ ਸਿੰਘ, ਹਾਂ, ਬੂਟਾ ਸਿੰਘ। ਹਾਂ, ਅੱਛਾ, ਇਹ ਸਨ ਉਹ ਮਲਖਾਂ ਵਾਲਾ ਖੂਹ ਉਹਨੂੰ ਆਂਦੇ ਹਨ। ਮਲਖਾਣਾ ਖੂਹ? ਮਲਖਾਂ ਵਾਲਾ ਖੂਹ ਉਹ ਰਹਿ ਗਿਆ ਸੀ। ਠੀਕ ਹੈ। ਅੱਛਾ ਅੱਛਾ, ਰਹਿ ਗਿਆ ਸੀ। ਵਾਹ ਜੀ ਵਾਹ। ਉਹ ਵੀ ਇੱਥੋਂ ਦੇ ਮੱਤੇ ਕੇ ਨਾਗਰਿਆਂ ਦੇ ਰਹਿਣ? ਸਾਡੇ ਨਾਲ ਸੀ ਖੂਹ ਲੱਗਦਾ, ਸਾਡੇ ਡੇਰੇ ਦੇ ਨਾਲ। ਫਿਰ ਸਾਡਾ ਖੂਹ ਮਾਰੇ ਵਾਲਾ ਸੀ। ਹੈ ਠੀਕ ਹੈ। ਹਾਂ, ਸਲਾਮ ਜਨਾਬ। ਸਾਬ ਸਲਾਮ। ਮੈਂ ਸਰਦਾਰ ਜੀ, ਮੈਂ
मैं हाकम दा पुत्र हाँ, अहमदीन दा पोतरा। ਤੁਸੀਂ ਕਿੰਨਾ ਵਿੱਚੋਂ ਹੋ? ਦੱਸਦੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਦੱਸੋ ਆਪਣੇ ਬਾਰੇ ਕਿ ਤੁਸੀਂ ਕਿਹਨਾਂ ਵਿੱਚੋਂ ਹੋ? ਖੇੜਾ ਸਿੰਘ, ਢੁੰਡਾ ਸਿੰਘ ਤੇ ਸੁੰਦਰ ਸਿੰਘ। ਇਹਨਾਂ ਸੁਣ ਕੇ ਮੈਨੂੰ ਦੱਸੋ ਜੀ ਕਿੰਨੇ ਭਰਾ ਸੀ? ਕਹਿ ਰਹੇ ਨੇ ਸਰਦਾਰ ਖੇੜਾ ਸਿੰਘ, ਸਰਦਾਰ ਢੁੰਡਾ ਸਿੰਘ ਤੇ ਆਹੋ। ਸਰਦਾਰ ਸੁੰਦਰ ਸਿੰਘ ਤਿੰਨੋਂ ਭਾਈ ਸਨ। ਕਿੰਨੇ ਹਾਂਜੀ। ਚਾਰ ਹਾਂ ਕਿ ਕਰਵਾਏ ਖੋ ਜਾਉ ਲਿਖਣ ਬਾਬੂ ਵਿੱਚੋਂ ਸੁਣਦੇ ਨੇ ਥੋੜਾ। ਜਿਹੜੇ ਪਟਵਾਰੀ ਸਨ ਨਾ ਕਰਤਾਰ ਸਿੰਘ, ਹਾਂ ਉਹਨਾਂ ਦੇ ਪੁੱਤਰ ਨੇ ਆ। ਕਿ ਕਰਵਾਏ ਖੋ ਜਾਉ ਲਿਖੋ। ਆਹੋ ਕਿ ਕਰਵਾਏ ਖੋ ਜਾਉ ਲਿਖੋ। ਪੁੱਛ ਰਹੇ ਨੇ ਆਪਣਾ ਤੁਹਾਡਾ ਜਿਹੜਾ ਖੂਹ ਸੀ ਉਹ ਕਿੱਕਰ ਵਾਲਾ ਸੀ, ਤੁਹਾਡਾ ਚਲੋ ਜਿਹੜਾ ਖੂਹ ਸੀ ਉਹ ਪਟਵਾਰੀ ਵਾਲਾ ਖੂਹ ਸੀ, ਬਟ ਜਿਹੜੇ ਸਨ ਨਾ ਖੇੜਾ ਸਿੰਘ ਵਾਲਾ ਤੇ ਸੁੰਦਰ ਕਿੱਕਰ ਵਾਲਾ ਸਿੰਘ ਸੀ। ਉਹਨਾਂ ਦਾ ਕਿੱਕਰ ਵਾਲਾ ਖੂਹ ਦੱਸਦੇ ਨੇ। ਕੋਈ ਇਸ ਤਰ੍ਹਾਂ ਦਾ ਨਾਂ ਲੈਂਦੇ ਸਨ। ਉਹਨਾਂ ਦਾ ਕਿੱਕਰ ਵਾਲਾ ਖੂਹ ਆ ਜਾਏ, ਸਾਡਾ ਪਟਵਾਰੀ ਵਾਲਾ ਖੂਹ ਆ ਜਾਏ। ਹਾਂ ਕਹਿ ਰਹੇ ਨੇ, ਬਿਲਕੁਲ ਸਹੀ ਦੱਸ ਰਹੇ ਹੋ। ਬਿਲਕੁਲ ਸਹੀ। ਹਾਂ ਠੀਕ ਹੈ। ਸਰਦਾਰ ਜੀ ਆਪਣਾ ਨੰਬਰ ਮੈਨੂੰ ਟੈਲੀਫੋਨ ਦਾ ਦੇ ਦਿਓ ਜੀ। ਹਾਂ ਹਾਂਜੀ ਹਾਂ ਮੈਂ ਇਹਨਾਂ ਕੋਲ ਹੈਗਾ, ਮੇਰਾ ਟੈਲੀਫੋਨ ਦਾ ਨੰਬਰ ਹੈਗਾ, ਲੈ ਲਿਓ ਇਹਨਾਂ ਕੋਲੋਂ। ਹਾਂਜੀ ਮੈਂ ਦੇਵਾਂਗਾ ਤੁਹਾਨੂੰ ਨੰਬਰ। ਹੈ ਮੈਂ ਨੰਬਰ ਦੇ ਕੇ ਜਾਵਾਂਗਾ। ਹਾਂ ਨੰਬਰ ਦੇ ਦਿਓ। ਅੱਛਾ ਅੱਛਾ ਨੰਬਰ ਦੇ ਕੇ ਮੈਂ ਫੋਨ ਕਰਾਂਗਾ ਤੇ ਫਿਰ ਕਰਦਾ ਹੀ ਰਹਾਂਗਾ। ਹਾਂ ਫਿਰ ਕਰਦੇ ਰਹੋਗੇ। ਵਾਹ ਜੀ ਕਹਿੰਦਾ ਸਾਰਿਆਂ ਨੇ ਆਂਦੇ ਨੇ ਕੀ ਹਾਲ ਹੈ ਤੁਹਾਡਾ? ਹਾਲ ਮੇਰਾ ਬੜਾ ਚੰਗਾ ਜੇ। ਜਨਮ ਭੂਮੀ ਦੇ ਵਿੱਚ ਸਾਰੇ ਮੈਂ ਅਹਿਮਦੀਨ ਦਾ ਪੋਤਰਾ ਜੇ, ਹਾਕਮੀਨ ਦਾ ਪੁੱਤਰ ਜੇ, ਜਿਹੜਾ ਤੁਹਾਡਾ ਬੜਾ ਯਾਰ ਸੀ ਹਾਕਮਦੀਨ। ਹਾਕਮਦੀਨ ਮਹਿਰ ਜਿਹੜਾ ਸੀ ਉਹਨੂੰ ਜਾਣਦੇ ਹੋ? ਮੈਂ ਨਹੀਂ ਜਾਣਦਾ ਜੀ, ਬਜ਼ੁਰਗ ਨਾਂ ਲੈਂਦੇ ਹੁੰਦੇ ਸਨ। ਕਹਿ ਰਹੇ ਨੇ ਮੈਂ ਨਹੀਂ ਜਾਣਦਾ, ਬਾਪੂ ਨਾਂ ਲੈਂਦਾ ਸੀ। ਅੱਛਾ ਹਾਂ ਬਜ਼ੁਰਗ ਨਾਂ ਲੈਂਦੇ ਸਨ। ਮੇਰਾ ਜਨਮ ਵੰਡ ਤੋਂ ਬਾਅਦ ਹੋਇਆ। ਇੱਕ ਕਸ਼ਮੀਰੀ ਸ਼ਹਿਰ ਉਹਦਾ ਨਾਂ ਲਾਲ ਸੀ। ਹੈ ਕਸ਼ਮੀਰੀ ਹੈ ਸੀ, ਕਸ਼ਮੀਰੀਆਂ ਚ ਕੋਈ ਬਾਬਾ ਲਾਲ ਲਾਲ ਹੈ ਸੀ। ਹੈ ਸੀ। ਕੈਮ ਦਾ ਜਿਹੜਾ ਜੂਨ ਵੀ ਹੈ ਸੀ, ਲਾਲ ਵੀ ਹੈ ਸੀ। ਉਹਦਾ ਵੀ ਜ਼ਿਕਰ ਕਰਦੇ ਹੁੰਦੇ ਸਨ। ਗੁਲਾਮ ਮੁਹੰਮਦ ਵੀ ਹੈ ਸੀ। ਹਾਂ ਉਹ ਦੱਸ ਰਹੇ ਨੇ ਕਿ ਮੇਰੇ ਫਾਦਰ ਸਾਹਿਬ ਆਪਣਾ ਲਾਲ ਦਾ ਵੀ ਜ਼ਿਕਰ ਕਰਦੇ ਸਨ, ਉਹਨਾਂ ਦਾ ਵੀ ਨਾਂ ਲੈਂਦੇ ਸਨ। ਲਾਲ ਦੈਮ ਦਾ ਪੁੱਤਰ ਸੀ। ਠੀਕ ਹੁਣ ਇਹ ਜਿਹੜੇ ਕੁਦਰਤ ਹੋ ਗਈ ਹੁਣ ਕਿ ਹਾਂਜੀ ਜਿਹੜੇ ਇਹਨਾਂ ਦੇ ਘਰਾਂ ਵਿੱਚ ਆ ਕੇ ਬੈਠੇ ਨੇ ਉਧਰੋਂ ਸਾਡੇ ਮੁਸਲਮਾਨ, ਉਹ ਪਿੱਛੇ ਜ਼ਿਲ੍ਹਾ ਕਿਹੜਾ ਉਹਨਾਂ ਦਾ? ਗੁਰਦਾਸਪੁਰ। ਅੱਛਾ ਗੁਰਦਾਸਪੁਰ। ਸਾਡੇ ਘਰ ਚ ਬੈਠੇ ਜਾਂ ਹੋਰ ਕਿਤੇ? ਨਹੀਂ ਮੈਂ ਆਪਣਾ ਬਿਲਕੁਲ ਢਾਬ ਦੇ ਕਹਿ ਲੋ ਕਿ ਕੰਡੇ ਬੈਠਾ ਵਾਂ, ਘਰ ਇੱਥੇ ਬਣਿਆ ਉੱਥੇ ਬੈਠੇ ਆ ਅਸੀਂ, ਤੇ ਥੋੜੀ ਦੇਰ ਤੱਕ ਮੈਂ ਤੁਹਾਡੇ ਘਰ ਵੀ ਜਾਣਾ, ਤੁਹਾਨੂੰ ਘਰ ਦਿਖਾਣੇ ਆ। ਔਰ ਤੁਹਾਡਾ ਜਿਹੜਾ ਘਰ ਹੈ ਉਹਨਾਂ ਵਿੱਚ ਬੈਠੇ ਨੇ ਆਪਣਾ ਜ਼ਿਲ੍ਹਾ ਗੁਰਦਾਸਪੁਰ ਦੇ ਮਾਜਰ। ਚਾਹ ਵਾਲੇ ਪਾਸੇ। ਹਾਂ ਅੱਛਾ ਜੀ, ਗੁਰਦਾਸਪੁਰ ਤੋਂ ਗਏ ਨੇ। ਹਾਂਜੀ ਗੁਰਦਾਸਪੁਰ ਤੋਂ ਗਏ ਨੇ। ਪਿੰਡ ਕਿਹੜਾ ਸੀ? ਬੈਲਪੁਰ ਚੌੜਾ ਪਿੰਡ ਉਹਨਾਂ ਦਾ ਸੀ, ਬੈਲਪੁਰ ਚੌੜਾ। ਮੇਰੇ ਵੱਲੋਂ ਮੱਥੇ ਕਹਿੰਦੇ ਸਾਰੇ ਬਸ਼ਿੰਦਿਆਂ ਨੂੰ ਦਰਜਾ ਬਦਰਜਾ ਸਲਾਮ ਬੁਲਾਇਓ। ਅੱਛਾ ਜੀ ਸੁਣ ਰਹੇ ਨੇ ਸਾਰੇ। ਯਾਰ ਵੇਖੋ ਨਾ ਇੱਥੇ ਬੜਾ ਇਕੱਠ ਹੋਇਆ। ਹਾਂਜੀ ਯਾਰ ਵੇਖੋ ਛੋਟੇ ਛੋਟੇ ਬੱਚੇ ਵੀ। ਹਾਂਜੀ ਹਾਂ ਹਾਂਜੀ ਹਾਂਜੀ ਉਮਰਾਂ ਬੜੀਆਂ ਹੋ ਗਈਆਂ, ਉੱਚਾ ਸੁਣਦੇ ਨੇ। ਇਹਨਾਂ ਨਾਲ ਮੈਂ ਸਾਰੀ ਗੱਲਬਾਤ ਕਰ ਰਹੀ ਹੈ ਜੀ, ਰਿਕਾਰਡਿੰਗ ਹੋ ਗਈ ਹੈ। ਹਾਂ ਹੁਣ ਐਂਡ ਤੇ ਤੁਹਾਡੇ ਨਾਲ ਗੱਲ ਕਰਵਾ ਰਿਹਾ। ਹਾਂਜੀ ਰਿਕਾਰਡਿੰਗ ਨੂੰ ਭੇਜ ਦਿਓ ਜਰਾ। ਹਾਂ ਜੀ ਜ਼ਰੂਰ। ਰਿਕਾਰਡਿੰਗ ਭੇਜ ਦਿਓ। ਅੱਛਾ ਜੀ ਠੀਕ ਸਰਦਾਰ ਜੀ ਮੈਨੂੰ ਨੰਬਰ ਦੇ ਦਿਓ ਆਪਣਾ। ਹਾਂ ਨੰਬਰ ਮੈਂ ਤੁਹਾਨੂੰ ਦੇ ਕੇ ਜਾਵਾਂ। ਇਹ ਜੀ ਬਾਬਾ ਜੀ ਨੇ ਮੇਰਾ ਖਿਆਲ ਕੋਈ ਬੋਤਾਂ ਦੇ 7-8 ਵਾਰੀ ਦੁਹਰਾ ਦਿੱਤਾ ਕਿ ਨੰਬਰ ਮੈਨੂੰ ਤੁਸੀਂ ਦੇ ਕੇ ਜਾਣਾ। ਇੱਕ ਮੁਹੱਬਤ ਹੈ ਜੀ ਉਹਨਾਂ ਦੀ। ਹਾਂਜੀ ਸਾਡੇ ਘਰ ਜਾਓਗੇ ਕਿ ਨਹੀਂ? ਹਾਂਜੀ ਬਸ ਜਾ ਰਿਹਾ ਜੀ ਤੁਹਾਡੇ ਘਰ। ਇਹ ਵੇਖੋ ਮੈਂ ਨਾ ਹੁਣ ਤੁਹਾਨੂੰ ਦਿਖਾ ਰਿਹਾ ਜੋ ਢਾਬ। ਅੱਛਾ ਆ ਢਾਬ ਹੈ। ਹਾਂਜੀ ਇਹ ਢਾਬ ਹੈ ਜੀ। ਕੀ ਬਾਤ ਹੈ। ਹਾਂਜੀ
ਬੜਾ ਵੱਡਾ ਛੱਪੜ ਹੈ ਜੀ ਇਹ ਢਾਬ ਜਿਹੜੀ ਉਹ ਵੇਖੋ ਪੁਲੀ ਬਣੀ ਹੈ ਮੇਰੇ ਜਨਮ ਦੇ ਪੂਰਨ ਜਨਮ ਦੇਣ ਵਾਲੇ ਦੀ ਭੂਮੀ। ਹਾਂ ਜੀ 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 ਹਾਂਜੀ ਸਰਦਾਰ ਜੀ ਇਮੋਸ਼ਨਲ ਹੋ ਗਏ ਜੀ। ਤੇ ਆ ਉਹ ਢਾਬ ਹੈ ਜੀ ਜਿਹਦਾ ਜ਼ਿਕਰ ਤੁਹਾਡੇ ਫਾਦਰ ਸਾਹਿਬ ਕਰਦੇ ਸਨ ਕਿ ਇੰਨਾ ਕੁ ਸਾਫ਼ ਪਾਣੀ ਹੋਇਆ ਕਰਦਾ ਸੀ ਕਿ ਅਗਰ ਕੋਈ ਸਿੱਕਾ ਸੁੱਟਣਾ ਹਾਂਜੀ ਤੇ ਉਹਦੀ ਤਹਿ ਤੇ ਬੈਠਣਾ ਤੇ ਫਿਰ ਉਹ ਲਿਸ਼ਕਦਾ ਹੀ ਚਮਕਦਾ ਸੀ। ਤੇ ਇੱਥੋਂ ਦੇ ਬਜ਼ੁਰਗਾਂ ਨੇ ਹੁੰਗਾਰਾ ਭਰਿਆ ਤਸਦੀਕ ਕੀਤੀ ਕਿ ਬਿਲਕੁਲ ਉਹਨਾਂ ਨੇ ਸਹੀ ਦੱਸਿਆ, ਇਸੇ ਤਰ੍ਹਾਂ ਹੀ ਗੱਲ ਹੈ। ਤੇ ਔਰ ਜਿਸ ਤਰ੍ਹਾਂ ਤੁਹਾਡੇ ਬਾਪੂ ਜੀ ਦੱਸਦੇ ਸਨ ਕਿ 12 ਏਕੜ ਰਕਬਾ ਸੀ ਖਾਲੀ ਢਾਬ ਦਾ। ਹਾਂਜੀ ਹਾਂਜੀ ਤੇ ਬੜੀ ਗੱਲ ਹੈ ਜੀ। 12 ਕਿੱਲਿਆਂ ਦੇ ਵਿੱਚ ਦੱਸਦੇ ਹੁੰਦੇ ਸਨ। ਹਾਂਜੀ ਤੇ ਖੈਰ ਹੁਣ 12 ਏਕੜ ਤੇ ਨਹੀਂ ਰਹੀ ਕਿਉਂਕਿ ਇਹ ਜਿਹੜੀ ਨਾ ਮੱਤੇ ਕੀ ਨਾਗਰਾ ਤੇ ਹੁਣ ਬੜਾ ਵੱਧ ਫੁੱਲ ਗਿਆ। ਇਹ ਗਾਂ ਤੁਹਾਨੂੰ ਜਿਹੜੇ ਮਕਾਨ ਨਜ਼ਰ ਆ ਰਹੇ ਨਾ ਜੀ ਇਹ ਵਾਲੇ ਇਹ ਸਾਰੇ ਬਜ਼ੁਰਗ ਦੱਸ ਰਹੇ ਨੇ ਕਿ ਇਹ ਢਾਬ ਦੇ ਵਿੱਚ ਹੀ ਬਣੇ ਜੇ ਇਹ ਵਾਲੇ। ਅੱਛਾ ਢਾਬ ਜੀ ਢਾਬ ਵਾਲੇ ਖੇਤਰ ਜੀ ਬਣੇ ਨੇ। ਹਾਂਜੀ ਹਾਂਜੀ ਪੂਰ ਪਾਰਕ ਤੇ ਆਪਣਾ ਭਰਤੀ ਪਾ ਕੇ ਤੇ ਇਹਨਾਂ ਨੇ ਬਣਾਏ ਨੇ। ਹਾਂਜੀ ਕਿਉਂਕਿ ਸਾਡਾ ਘਰ ਕਿਸੇ ਟਾਈਮ ਦੇ ਢਾਬ ਦੇ ਕੰਢੇ ਤੇ ਪੈ ਜਾਂਦਾ ਸੀ। ਜੀ ਬਿਲਕੁਲ ਬਿਲਕੁਲ ਉਹ ਦੱਸਿਆ ਨਾ ਫਿਰ ਢਾਬ ਤੇ ਫਿਰ ਗਾਂ ਤੱਕ ਸੀ ਨਾ ਇੱਥੋਂ ਗਾਂ ਤੱਕ ਤੇ ਇੱਥੋਂ ਕੋਈ ਗਲੀ ਜਾਂਦੀ ਹੈ ਤੁਹਾਡੇ ਘਰਾਂ ਵੱਲ ਨੂੰ ਤੇ ਮੈਂ ਉੱਥੇ ਵੀ ਜਾ ਰਿਹਾ ਥੋੜੀ ਦੇਰ ਤੱਕ ਔਰ ਤੁਹਾਡੇ ਖੂਹ ਤੇ ਵੀ ਪਹੁੰਚਾਂਗਾ ਜੀ ਕਿਉਂਕਿ ਕਿੱਕਰ ਵਾਲਾ ਖੂਹ ਔਰ ਪਟਵਾਰੀਆਂ ਦਾ ਖੂਹ ਨਾਲੋਂ ਨਾਲ ਹੀ ਸਨ। ਤੇ ਦੱਸਿਆ ਉਹਨਾਂ ਨੇ ਕਿ ਕਿੱਕਰ ਵਾਲਾ ਖੂਹ ਨਾ ਆਪਣਾ ਸਰਦਾਰ ਖੇੜਾ ਸਿੰਘ ਉਹ ਮਾਲਕੀ ਉਹਨਾਂ ਕੋਲ ਸੀ ਆਪਣਾ ਸੁੰਦਰ ਸਿੰਘ। ਹਾਂ ਹਾਂਜੀ ਹਾਂਜੀ ਉਹ ਸੁੰਦਰ ਸਿੰਘ ਤੇ ਖੇੜਾ ਸਿੰਘ ਦੇ ਕੋਲ ਸੀ ਕਿੱਕਰ ਵਾਲਾ ਕੋ। ਹਾਂਜੀ ਹਾਂਜੀ ਹਾਂ ਔਰ ਬਾਕੀ ਦੱਸੇ ਉਹਨਾਂ ਨੇ 2 ਨੰਬਰਦਾਰ ਸਨ ਪਿੰਡ ਦੇ 2 ਨੰਬਰਦਾਰ ਦਾ ਸਰਦਾਰ ਸੰਤ ਸਿੰਘ ਇੱਕ ਤੇ ਦੂਸਰਾ ਦੱਸੇ ਹਾਂ ਹਾਂ ਸੰਤ ਸਿੰਘ ਜਿਹੜਾ ਸੀ ਨੰਬਰਦਾਰ ਹਾਂ ਉਹ ਸਾਡਾ ਦਾਦੇ ਦਾ ਕਜ਼ਨ ਲੱਗਦਾ ਸੀ। ਦਾਦੇ ਦਾ ਅੱਗੋਂ ਬਰਾਦਰੀ ਦੇ ਵਿੱਚੋਂ ਸੀ। ਅੱਛਾ ਜੀ ਵਾਹ ਜੀ ਵਾਹ ਠੀਕ ਮਤਲਬ ਨੰਬਰਦਾਰੀ ਵੀ ਕਹਿ ਲਓ ਕਿ ਇੱਕ ਤਰੀਕੇ ਤੁਹਾਡੇ ਕੋਲ ਹੀ ਸੀ। ਹੀਰਾ ਸਿੰਘ ਵੀ ਦੱਸਦੇ ਹੋਣੇ ਨੇ। ਹਾਂਜੀ 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 ਬਾਬਾ ਜੀ ਨੇ ਹੀਰਾ ਸਿੰਘ ਨਹੀਂ ਕਿਹਾ ਬਾਬਾ ਜੀ ਨੇ ਕਿਹਾ ਵੇ ਹਰੀਆ ਮਤਲਬ ਹਰੀਆ ਸਿੰਘ ਦਾ ਹੀਰਾ ਸਿੰਘ ਵੈਸੇ ਕਹਿੰਦੇ ਹੋਣੇ ਨਾ ਹਾਂ ਹਾਂ ਜੋ ਪੁਰਾਣੇ ਹਾਂ ਹਰੀਆ ਛੋਟਾ ਨਾਂ ਪਾਇਆ ਹੋਣਾ। ਜੀ ਜੀ ਹਾਂ ਠੀਕ ਹੈ ਜੀ ਠੀਕ ਹੋ ਗਿਆ ਜੀ। ਹੁਣ ਮੈਂ ਤੁਹਾਡੇ ਘਰ ਜਾ ਕੇ ਤੁਹਾਨੂੰ ਘਰ ਦਿਖਾਣਾ ਵਾ। ਠੀਕ ਹੈ ਜੀ ਹਾਂਜੀ ਓਕੇ ਓਕੇ ਜੀ ਓਕੇ।